लो जी ईद मुबारक चंद मैनू तो नजर आ गया ए चेक करो साडे कोठे दी साडे लो ईद मुबारक चांद रात ईद मुबारक चांद रात नहीं आप सबको मिनी फैमिली की तरफ से चांद रात मुबारक कम फिर अस्सलाम वालेकुम कैसे हैं आप सब। उम्मीद है कि सब खैर खरीए से होंगे। लो जी अज का व्लॉग साडा शुरू हो रहा पिंडों ते धुप चढ़ी पई फुल सुबह सुबह कोई 8:30 होए ने लै जिया ने तो सुबह सुबह मेहंदियां ला लियां हैं। ओए होए 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 ये इतने प्यारे डिजाइन किसने बनाया। लो जी ए इंज लगी सी कल सट ते हुन जख्म जरा ना काफी हद तक बेहतर हो रहा है। मम्मा ने लगाई तो आपने सुबह सुबह मेहंदी लगा ली है। ईद वाले दिन लगानी थी, ईद वाले दिन लगानी थी। नानियां अगलियां बैठियां जिहड़ियां ना छावें आदे मटर मटर बदकोइयां करदे वे इधरली दो उन्होंने इत्थों दी महल्ले दी कर ली वड्डियां मीने ते छोटी ने उत्थों दी जेहड़ा सारे गल्लां कर लियां ने पूरे शरीके दी गल्लां कर लियां। ठीक है कोई इन्होंने बुढ़ी नहीं छड्डी कोई इन्होंने बंदन नहीं छड्डिया मतलब गल्लां कर करके फलाने नहीं फड़ी इंज करता नहीं फलाने ने इंज कर देता उदों दी यही लगियां औलादां ने ना जड़ियां मां प्यो ਨੂੰ ਜ਼ਲੀਲ ਕਰਨ ਵਾਲੀਆਂ ਢਿੱਡ ਭਰੇ ਸੀ ਗੰਢਾਂ ਵੀ ਨਹੀਂ ਸੀਆਂ ਸੀ ਖੁੱਲ ਗਈਆਂ ਨੇ। ਅਸੀਂ ਆਪਦੀਆਂ ਕੀਤੀਆਂ ਕਿਸੇ ਦਾ ਗਿਲਾ ਨਹੀਂ ਕੀਤਾ ਕਿਸੇ ਨਾਲ ਸ਼ਿਕਵਾ ਨਹੀਂ ਕੀਤਾ ਕਿਸੇ ਦੀ ਬੁਰਾਈ ਨਹੀਂ ਕੀਤੀ। ਅੱਲਾ ਮਾਫ ਕਰੇ ਰੋਜ਼ਾ ਰੱਖ ਕੇ ਕਿਸੇ ਦਾ ਗਿਲਾ ਕਰਨਾ ਬਣਦਾ ਲੋੜ ਹੀ ਕੋਈ ਨਹੀਂ ਹੈਗੀ। ਮੈਂ ਇੱਕ ਗੱਲ ਹੋਰ ਪੁੱਛਣੀ ਸੀ ਬੇਬੇ ਇਹ ਕਾਹਦੇ ਰੱਖਿਆ ਇੱਥੇ ਜਿਹੜਾ ਤੂਤਾ ਆ ਨਜ਼ਰ ਬੱਟੂ ਰੱਖਿਆ ਇਹ ਨਜ਼ਰ ਬੱਟੂ ਰੱਖਿਆ ਕੀ ਇਹਨੂੰ ਪੌੜੀਆਂ ਨਜ਼ਰ ਲੱਗਦੀ ਸੀ ਤਾਂ ਕਰਕੇ ਇੱਥੇ ਰੱਖਿਆ। ਇਹ ਸਾਡਾ ਛਲੇਡਾ ਆ ਗਿਆ ਇਹ ਸਾਡਾ ਛਲੇਡਾ ਆ ਗਿਆ ਬੂਟਾ ਗਿਆ ਇਹਦਾ ਬੂਟਾ ਫੜੋ ਇਹਦਾ ਭੱਜ ਗਈ ਇਹ जिया दी जिया मेहंदी उतार दो अच्छी नहीं लग रही। क्यों अच्छी नहीं लग रही क्या मामू जी तो अभी तो ईद में इतना टाइम पड़ा हुआ आपने अभी लगा लिए क्या मामू नहीं तारने हैं ਪੁੱਤਰ ਇਹੀ ਤਾਂ ਉਮਰ ਹੁੰਦੀ ਈਦ ਦੀ ਤੇ ਈਦ ਹੁੰਦੀ ਹੈ ਬੱਚਿਆਂ ਦੀ ਵੱਡਿਆਂ ਦੇ ਤਾਂ ਦੋਕੇ ਚ ਡਾਈ ਭਰੇ ਹੁੰਦੇ। ये बस एक दिन में फिर उसके बाद ईद है। अच्छा एक दिन रह गया उसके बाद ईद है। अच्छा आपने रोजा किधर रखा हुआ है फ्रिज में रखा हुआ है कि पेट में रखा हुआ है क्या मुंह में बताओ इधर रखा हुआ नहीं जी यार तो रोजा नहीं रखा मीरब ने रखा मीरब ने रखा मीरब ਦਾ रोजा फ्रिज ਵਿੱਚ ਪਿਆ फ्रिज में पड़ा ਲੈ ਜੀ ਬੇਬੇ ਨੇ ਹੁੰਦਿਆਂ ਨਾ ਰੋਲਾ ਪਾ ਕੇ ਮਸ਼ੀਨ ਵੀ ਨਵੀਂ ਲਵਾ ਛੱਡੀ ਕੱਪੜੇ ਧੋਣ ਵਾਲੀ ਕਹਿੰਦੀ ਲਾਓ ਮਸ਼ੀਨ ਪੁਰਾਣੀ ਕਹਿੰਦੀ ਪੁਰਾਣੀ ਮਸ਼ੀਨ ਤੁਸੀਂ ਲਾਈ ਹੈ। ਮੈਂ ਜਦੋਂ ਉਹਨੇ ਮੇਰੇ ਅੱਖਾਂ 'ਚ ਰੜਕਦੀ ਕਹਿੰਦੀ ਮੇਰੇ ਅੱਖਾਂ ਦੇ ਵਿੱਚ ਮੋਤੀਆਂ ਦੀ ਚੁੱਭਦੀ ਦੀ ਰੱਖੀ ਸੀ ਨਮੂਨਾ ਇੱਥੇ ਜਿੰਨਾ ਜਿੱਦੀ ਉਹ ਪੁਰਾਣੀ ਮਸ਼ੀਨ ਪਾਵਰਫੁਲ ਸੀ ਨਾ ਨਵੀਆਂ ਦੇ ਵਿੱਚ ਉਨੀਆਂ ਤਾਕਤਾਂ ਨਹੀਂ ਹੈ। ਜਿਵੇਂ ਇਹ ਵੇਖੋ ਮੈਂ ਲਿਆਈ ਓਏ ਬੂਟਾ ਬੈਲ ਲਈ ਫਿਰਦੀ ਦੀ ਮਾਂ ਦਾ ਬੂਟਾ ਸਾਡੇ ਤਰ੍ਹਾਂ ਉਹ ਵੀ ਹੁਣ ਫਰਨੀਚਰ ਹੋਈ ਪਈ ਸੀ ਹੁੰਦਾ। ਅੱਛਾ ਤਾਂ ਹੁਣ ਟਾਈਮ ਕਾਫੀ ਹੋ ਗਿਆ ਠੀਕ ਹੈ ਤੇ ਹੁਣ ਜਿਹੜਾ ਨਾ 8 ਵਜੇ ਪੇ ਮੈਂ ਸੁੱਤਾ ਵੀ ਕੋਈ ਨਹੀਂ ਤੇ ਦਾੜੀ ਛੜ ਵੀ ਲਵਾਉਣੀ ਹੈ ਕੰਮ ਬੜੇ ਕਰਨ ਵਾਲੇ ਪਏ ਨੇ ਤੇ ਮੈਂ ਕਹਿੰਦਾ ਟਾਈਮ ਆਪਾਂ ਨਿਕਲੀਏ ਕੀ ਖਿਆਲ ਤੁਹਾਡਾ ਚੱਲੀਏ ਨਿਕਲੀਏ ਨਹੀਂ ਤੇ ਉਹੀ ਨਿਕਲੀਏ ਉੱਠੋ ਚੱਲੀਏ ਹੈ ਵੀ ਜੀਆ ओके जी अल्लाह हाफिज करो सलाम लो ऐसे पत्ती मारो सीधा ऐसे सीधा पत्ती मार ऐसे अब मैं ऐसे कर दूं इसे ए गया चलो जी चंगा जी अल्लाह दे हवाले हुण फिर ਅਸੀਂ ਚੱਲਦੇ ਹਾਂ ਟੁਰੀਏ चलो चंगा भी धीए चंगा ਚਾਚਾ ਚਲੋ ਠੀਕ ਆ तो जी मोटरसाइकिल लाती इत्थे ते घर पहुंच गए हुण आपां ठीक है जल्दी नाल बाबा जी हुण अपनी रूटीन दे काम करिए शुरू। दोजी किते होके चला ते नहीं गया कुछ दुध ले आंदा है तो कुछ दुध दोजी नूं आखिया सी ਉਹ ਚੱਲ ਰਹੀ ਹੈ ਬੱਤੀ ਉਹ ਰੋਸ਼ਨੀ ਬਹੁਤੀ ਹੈ ਨਾ ਬਾਹਰ ਤੇ ਇਸ ਵੇਲੇ ਜਿਹੜਾ ਨਾ ਖੋਲੋ ਕੁੰਡੇ ਆ ਵੇਖੋ ਚੈੱਕ ਕਰੋ ਕੀ ਘਟੋ ਘੱਟੀ ਹੋਇਆ ਪਿਆ ਕੰਮ ਘਰੇ ਜਿਵੇਂ ਨੇਰ ਘੁਲਿਆ ਰਿਹਾ ਪਤਾ ਨਹੀਂ। ਇਹਨੂੰ ਮੈਂ ਕੱਲ ਥੋੜਾ ਜਿਹਾ ਸਾਫ਼ ਕਰ ਦਿੱਤਾ ਯਾਰ ਮੈਂ ਕਹਾਂ ਇਹਨੂੰ ਆਖਰਕਾਰ ਵੇਚਣਾ ਠੀਕ ਹੈ। ਹਾਲਾਤ ਚੈੱਕ ਕਰੋ ਘਰ ਦੇ ਇਹ ਹਾਲਾਤ ਚੈੱਕ ਕਰੋ ਕੀ ਬਣਾਇਆ ਪਿਆ ਬੇਬੇ ਨੇ ਕਬਾੜ ਕੀਤਾ ਪਿਆ ਸਾਰੀਆਂ ਸ਼ਾਵਾਂ ਦਾ ਸਪਰੇਅ ਜੋ ਖਿਲਾਰ ਕੇ ਪਈ ਸੀ। ਸਪਰੇਅ ਖਿਲਾਰਨ ਦਾ ਮਤਲਬ ਇਹ ਥੋੜੀ ਹੁੰਦਾ ਕਿ ਤੁਸੀਂ ਘਰ ਦੇ ਰਹੋ ਕਬਾੜ ਕਰ ਛੱਡੋ। ਪੱਖਾ ਲਾ ਦੇ ਗਰਮੀ ਲੱਗ ਰਹੀ ਨਹੀਂ ਭਾਈ ਕਿਉਂ ਇੰਨੀ ਗਰਮੀ ਦੇ ਨਾਲ ਲੈਸ ਤੈਸ ਹੋਇਆ ਪਿਆ ਤੁਹਾਨੂੰ ਕਿਉਂ ਨਹੀਂ ਗਰਮੀ ਲੱਗਦੀ ਵੀ ਇੰਨੀ ਗਰਮੀ ਹੋਇਆ ਪੱਖਾ ਆਪਣਾ ਮੱਠਾ ਚਲਾ ਛੱਡਿਆ ਤੇ ਹੁਣ ਪਹਿਲੇ ਮੂੰਹ ਧੋ ਲਿਆ ਯਾਰ 2 ਮਿੰਟ ਲਾ ਕੇ ਜਲਦੀ ਨੂੰ। ਬੇਬੇ ਨੇ ਪਾ ਲਏ ਨੇ ਖਲਾਰੇ ਬੇਬੇ ਕਹਿੰਦੀ ਮੈਂ ਲਾਣੀਆਂ ਮਸ਼ੀਨਾਂ ਘਰ ਪੂਰਾ ਧੋ ਦੇਣਾ ਤੇ ਬੇਬੇ ਮੈਂ ਚੱਲਾਂ। ਅੱਛਾ ਹੁਣ ਦਾੜੀ ਲਵਾਉਣ ਵਾਸਤੇ ਵਾਲ ਕਟਾਇਆ ਥੋੜੇ ਜਿਹੇ ਠੀਕ ਹੈ ਹੁਣ ਵੀ ਜਾ ਕੇ ਪਤਾ ਨਹੀਂ ਕਦੋਂ ਟਾਈਮ ਲੱਭਣਾ ਹੈ ਤੇ ਫਿਰ ਛੇਤੀ ਨਹੀਂ ਮੈਂ ਕਿ ਸਵੇਰ ਦਾ ਫੋਨ ਕਰਨੇ ਤੇ ਹੁਣ ਜਾ ਕੇ ਜਾਵਾਂਗਾ ਅਜੇ ਵੀ ਲਾਈਨ 'ਚ ਲੱਗਾਂਗਾ। ਹਾਲਾਂਕਿ ਮੈਂ ਕਾਲ ਕਰਕੇ ਐਡਵਾਂਸ ਦਾ ਆਖਿਆ ਲੇਕਿਨ ਫਿਰ ਵੀ ਜਾ ਕੇ ਲਾਈਨ 'ਚ ਲੱਗਣਾ ਪੈਣਾ ਠੀਕ ਹੈ। ਤੇ ਹੁਣ ਚੱਲੀਏ ਜੀ ਬਾਬਾ ਜੀ ਆਪਾਂ ਪਹਿਲੇ ਦਾੜੀਆਂ ਛਾੜੀਆਂ ਲਵਾ ਲਈਏ ਤੇ ਆ ਕੇ ਤੇ ਫਿਰ ਤੁਹਾਨੂੰ ਮਿਲਦੇ ਆ। ਹੁਣ ਚੱਲੀਏ ਆਪਾਂ ਇੱਕ ਦਫਾ ਬਾਹਰ ਧੁੱਪ ਵੀ ਵਾਵਾ ਹੋ ਗਈ ਇਸ ਟਾਈਮ ਕੋਈ ਟਾਈਮ ਹੋ ਗਿਆ 1:30 ਦਾ ਠੀਕ ਹੈ ਤੇ ਮੋਟਰਸਾਈਕਲ ਵੀ ਆਪਣੀ ਧੁੱਪੇ ਖਲੋਤੀ ਸਾਡੇ ਕੋਲ ਜਲਦੀ ਨੇ ਜਾ ਕੇ ਪਹਿਲੇ ਦਾੜੀ ਛਾਰੇ ਉਤਰਵਾ ਆਈਏ ਯਾਰ ਕਾਫੀ ਜ਼ਿਆਦਾ ਟਾਈਮ ਗੁਜ਼ਰ ਗਿਆ। ਮੈਂ ਆਇਆ ਪਿੰਡੋਂ ਠੀਕ ਹੈ ਤੇ ਭਰਾ ਤੁਹਾਡੇ ਨੇ ਖਤ ਛਤ ਕਰਾ ਲਿਆ ਪੱਪੂ ਛੱਪੂ ਬਣ ਗਿਆ ਠੀਕ ਹੈ। ਉਸ ਤੋਂ ਬਾਅਦ ਮੈਂ ਕੀਤੀਆਂ ਨੇ ਨੀਂਦੀਆਂ ਨਹੀਂ ਸੀ ਪੂਰੀਆਂ ਨੀਂਦਾਂ ਪੂਰੀਆਂ ਕੀਤੀਆਂ ਤੇ ਮੈਂ ਉੱਠਿਆ ਅਫਤਾਰੀ ਤੋਂ ਤਕਰੀਬਨ ਸਿਰਫ 25 ਮਿੰਟ ਪਹਿਲੇ ਠੀਕ ਹੈ 25 ਮਿੰਟ ਪਹਿਲੇ ਉੱਠੇ ਤੇ ਅਫਤਾਰੀ ਵੀ ਆਪਣੀ ਹੋ ਗਈ ਹੈ। रोजे माशाल्लाह मुक गए नहीं माशाल्लाह क्यों कहना रोजे खत्म हो गए नहीं यार ठीक है ते सवेरे रोजा ला जी बेबे ती रोजे कराओगे बेबे इधर अफतारियां तो मसरूफ है बेबे है कि कड्डी फिर दे पापड़ियां छापड़ियां पापड़
ਪਾਪੜ ਬੇਬੇ ਨੇ ਮੈਨੂੰ ਲੱਗਦਾ ਫ੍ਰਿਜ ਵੇਲੀ ਕਰ ਛੱਡੀ। ਬੇਬੇ ਨੇ ਕਿਹਾ ਹੁਣ ਰੋਜ਼ੇ ਮੁੱਕ ਗਏ ਨੇ, ਮੈਂ ਹਰ ਸ਼ੈ ਮੁਕਾ ਦੇਣੀ ਹੈ, ਠੀਕ ਹੈ। ਰਮਜ਼ਾਨ ਖਤਮ ਹੋ ਗਿਆ, ਹੁਣ ਵੇਖੋ ਅੱਜ ਸਾਡੀ ਚਾਂਦ ਰਾਤ ਬਣਦੀ ਹੈ ਕਿ ਨਹੀਂ ਬਣਦੀ, ਲੇਕਿਨ 99% ਤੇ ਹੈ ਕਿ ਅੱਜ ਚਾਂਦ ਰਾਤ ਹੀ ਹੈ। ਤੇ ਹੁਣ ਚਾਂਦ ਰਾਤ ਦੇ ਵਿੱਚ ਜਾ ਕੇ ਵੇਖਦੇ ਹਾਂ ਬਾਹਰ ਚਾਂਦ ਵੀ ਨਿਕਲਿਆ ਕਿ ਨਹੀਂ। ਚੰਦ ਕੀ ਨਿਕਲਿਆ ਮੈਨੂੰ ਵੇਖ ਲਓ ਨਾ ਯਾਰ, ਜਿਨ੍ਹਾਂ ਦਾ ਚੰਦ ਨਜ਼ਰ ਨਹੀਂ ਆਇਆ ਉਹ ਮੈਨੂੰ ਵੇਖ ਕੇ ਈਦ ਕਰਨਾ, ਮਤਲਬ ਬਾਹਰ ਕਿਉਂ ਲੱਭਦੇ ਪਏ ਤੁਸੀਂ ਚੰਦ? ਜ਼ਿਆਦਾ ਚੰਦ ਤੁਹਾਡੇ ਸਾਹਮਣੇ ਬੈਠਾ ਮੈਨੂੰ ਵੇਖੋ ਤੇ ਆਪਦੀ ਈਦ ਦਿਓ, ਖੁਸ਼ੀਆਂ ਮਨਾਓ, ਬਸ ਠੀਕ ਹੈ। ਹਾਂਜੀ ਤੇ ਚੰਨ ਚੜ ਕੇ ਸਾਹਮਣੇ ਆ ਗਿਆ। ਹਾਂ ਲੈ ਚੰਨ ਚੜ ਕੇ ਸਾਹਮਣੇ ਆ ਗਿਆ, ਅਸੀਂ ਕੀ ਕਰੀਏ ਬਸ ਮੈਨੂੰ ਵੇਖ ਲਓ ਤੇ ਚੰਨ ਬਣਾਓ। ਤੇ ਬਾਬਾ ਜੀ ਇੱਧਰ ਦੁੱਧ ਸ਼ੁੱਧ ਗਰਮ ਕਰ ਦਿੱਤਾ। ਬੇਬੇ ਹੁਣ ਕਹਿੰਦੀ ਮੈਂ ਹੁਣ ਆਪਦਾ ਹਾਂਡੀਆਂ ਰੋਟੀਆਂ ਸ਼ੁਰੂ ਕਰਾਂ, ਠੀਕ ਹੈ। ਤੇ ਤੂੰ ਜਾ ਕੇ ਨਾ ਛੇਤੀ ਨਾਲ ਇੱਕ ਵਾਰੀ ਬਾਹਰ ਛੱਤ ਤੇ ਜਾ ਕੇ ਚੰਦ ਵੇਖਿਆ। ਤੇ ਮੈਂ ਕਿਹਾ ਅਫਤਾਰੀਆਂ ਪੂਰੀਆਂ ਕਰ ਲਈਏ, 10 ਮਿੰਟ ਬਾਅਦ ਚੰਦ ਹੋਰ ਥੋੜਾ ਜਿਹਾ ਨਾ ਸੁਰਖਰੂ ਹੋ ਕੇ ਆ ਜਾਏਗਾ ਤੇ ਫਿਰ ਆਪਾਂ ਵੇਖਦੇ ਹਾਂ। ਤੇ ਹੁਣ ਥੋੜਾ ਖਾਣ ਪੀਣ ਦਾ ਬੰਦੋਬਸਤ ਕਰ ਲਈਏ। ਨਹੀਂ ਆਵੇ ਟਾਈਮ ਹੁਣੇ ਦਿਸਣਾ, ਫਿਰ ਕਿਉਂ ਦਿਸਣਾ? ਕਿਉਂ? ਠਾਹ ਚਲ ਜਾਣਾ। ਠਾਂ ਕਿੱਥੇ ਚੱਲ ਜਾਣਾ? ਆ ਨਵਾਂ ਚੰਨ ਇੰਨਾ ਕਿ ਚਾਹੀਦਾ ਹੁੰਦਾ ਥੋੜਾ ਜਿਹਾ। ਚਲੋ ਯਾਰ ਮੈਂ ਜਾਣਾ, ਅਗਰ ਮੈਨੂੰ ਲੱਭਦਾ ਤੇ ਫਿਰ ਮੈਂ ਤੁਹਾਨੂੰ ਵੀ ਵਿਖਾਣਾ। ਪਹਿਲੇ ਮੈਨੂੰ ਲੱਭ ਲੈਣ ਦਿਓ ਕਿ ਚੰਦ ਹੈ ਵੀ ਹੈ ਕਿ ਨਹੀਂ। 2000 years later ਲੋ ਜੀ ਈਦ ਮੁਬਾਰਕ। ਚੰਦ ਮੈਨੂੰ ਤੇ ਨਜ਼ਰ ਆ ਗਿਆ। ਇਹ ਚੈੱਕ ਕਰੋ ਸਾਡੇ ਕੋਠੇ ਦੇ ਕੋਨੇ ਦੇ ਨਾਲ, ਇਹ ਮਾਸ਼ਾਅੱਲਾ ਚੰਦ ਨਜ਼ਰ ਆਇਆ। ਇਹ ਨਿੰਮ ਦੇ ਨਾਲ ਟੈਂਕੀ ਦੇ ਤੇ ਕੋਠੇ ਦੇ ਵਿਚਕਾਰ ਬੜਾ ਡੂੰਘਾ ਜਿਹਾ ਜਾ ਕੇ ਚੰਦ ਨਜ਼ਰ ਆਇਆ, ਲੇਕਿਨ ਫਾਈਨਲੀ ਚੰਦ ਨਜ਼ਰ ਆ ਗਿਆ। ਚੰਦ ਤੇ ਕਾਫੀ ਵੱਡਾ ਹੈ। ਇਹ ਚੰਦ ਦੇ ਹਿਸਾਬ ਨਾਲ ਨਾ ਮੇਰੇ ਖਿਆਲ ਦੇ ਵਿੱਚ ਅੱਜ ਈਦ ਸੀ। ਜਿੱਡਾ ਵੱਡਾ ਚੰਦ ਬਿਨਾਂ ਦੂਰਬੀਨ ਤੋਂ ਬਿਨਾਂ ਕਿਸੇ ਚੀਜ਼ ਤੋਂ ਨਜ਼ਰ ਆਈ ਯਾਰ, ਖੁੱਲਾ ਈਜ਼ੀਲੀ। ਇਹ ਚੈੱਕ ਕਰੋ, ਇਹ ਇੱਥੇ ਬਿਲਕੁਲ ਬਿਲਡਿੰਗ ਦੇ ਨਾਲ ਕੋਨੇ 'ਚ ਇਹ ਨਿੰਮ ਦੀ ਡਾਣੀ ਦੇ ਉੱਪਰ ਇਹ ਥੋੜਾ ਜਿਹਾ ਮਿੰਟ ਇਹ ਚੈੱਕ ਕਰੋ ਈਜ਼ੀ। ਬੇਬੇ ਕੰਮ ਤੇ ਹੋ ਗਿਆ ਖਰਾਬ। ਉਹ ਚੰਦ ਤਾਂ ਇੱਧਰ ਆਪਣੇ ਛੱਤ ਦੇ ਉੱਤੇ ਪਿਆ, ਐਡਾ ਵੱਡਾ ਚੰਦ, ਜਿੱਡਾ ਚੰਦ ਇਹਨਾਂ ਦੇ ਹਿਸਾਬ ਨਾਲ ਅੱਜ ਪੱਕੀ ਈਦ ਸੀ, ਕੱਲ ਆਖਰੀ ਰੋਜ਼ਾ ਸੀ। ਕਿਉਂਕਿ ਪਤਾ ਸੀ ਇੱਕ ਰੋਜ਼ਾ ਅਗਰ ਚੰਦ ਜਦੋਂ ਚੰਦ ਐਗਜ਼ੈਕਟਲੀ ਟਾਈਮ ਤੇ ਨਿਕਲਦਾ ਨਾ, ਚੰਦ ਨਜ਼ਰ ਨਹੀਂ ਆਉਂਦਾ ਦੂਰਬੀਨਾਂ ਤੋਂ ਬਗੈਰ। ਇਸ ਟਾਈਮ ਤਾਂ ਨਜ਼ਰ ਆਉਂਦਾ ਨਹੀਂ ਚੰਦ, ਰਾਤ ਨੂੰ ਕਿਤੇ 10-11 ਵਜੇ ਜਾ ਕੇ ਦੂਰਬੀਨਾਂ ਨਾਲ ਬੜਾ ਔਖਾ ਨਜ਼ਰ ਆਉਂਦਾ। ਤੇ ਚੰਦ ਪਿਆ ਆਪਣੇ ਇਹ ਕੰਧ ਕੋਠੇ ਦੇ ਨਾਲ ਪਰਲੇ ਪਾਸੇ ਨਿੰਮ ਦੇ ਉੱਤੇ ਚੰਦ ਪਿਆ ਸਿੱਧਾ। ਕਈ ਵਾਰ ਕਹਿੰਦੇ ਥੋੜਾ ਚੰਨ ਵੇਖਿਆ, ਥੋੜਾ ਰਹਿ ਗਿਆ ਕਟਾਉਂਦਾ, ਲੈ ਚੜ ਕੇ ਸਾਹਮਣੇ ਆ ਗਿਆ। ਹਾਂ ਲੈ ਜੀ ਚੰਨ ਚੜ ਕੇ ਜਿਹੜਾ ਨਾ ਸਾਹਮਣੇ ਆ ਗਿਆ। ਤੇ ਬਹੁਤ ਬਹੁਤ ਮੁਬਾਰਕਾਂ ਹੋਵੇ ਤੁਹਾਨੂੰ ਸਾਰਿਆਂ ਨੂੰ, ਜਿਹੜਾ ਨਾ ਸਾਡੇ ਵੱਲੋਂ ਕਿੰਨਾ ਵੱਲੋਂ ਹੁਣ ਅਸੀਂ ਇਕੱਠੇ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ईद मुबारक चांद रात। ईद मुबारक चांद रात नहीं, आप सबको मिनी फैमिली की तरफ से चांद रात मुबारक। हम फिर भाई ਅਸੀਂ ਦੇਸੀ ਬੰਦੇ, ਅਸੀਂ ਜਿਹੜੀ ਅਸਰ ਕਰ ਰਹੇ, ਸਾਨੂੰ ਪਤਾ ਨਹੀਂ ਹੈ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਚਾਂਦ ਰਾਤ ਮੁਬਾਰਕ। ਹਾਂਜੀ ਚਾਂਦ ਰਾਤ, ਚਾਂਦਨੀ ਵੱਡੀ ਮੁਬਾਰਕ, ਵੱਡੀ ਮੁਬਾਰਕ ਤੇ ਬਹੁਤ ਹੀ ਵੱਡੀ ਮੁਬਾਰਕ, ਠੀਕ ਹੈ। ਤੇ ਹੁਣ ਜਾਓ ਜਾ ਕੇ ਚੂੜੀਆਂ ਪਾਓ। ਕੁੜੀਆਂ ਤੁਸੀਂ ਘਰੇ ਬੈਠੇ ਕੀ ਕਰਦੇ ਹੋ ਨੇ? ਵੀਡੀਓ ਅੱਜ ਦੇ ਤੇਰੀ ਵੀਡੀਓ ਵੇਖਣੀ ਜ਼ਰੂਰੀ ਨਹੀਂ ਹੈ। ਜਾਓ ਜਾ ਕੇ ਚੂੜੀਆਂ ਪਾਓ, ਮਹਿੰਦੀ ਬੂੰਦੀ ਲਾਓ, ਮਹਿੰਦੀ ਲਾ ਕੇ ਫੋਟੋਆਂ ਸ਼ੇਅਰ ਕਰੋ ਯਾਰ, ਆਪਾਂ ਨੂੰ ਟੈਗ ਕਰਕੇ ਫੋਟੋਆਂ ਸ਼ੇਅਰ ਕਰੋ ਤੇ ਇੰਸਟਾਗ੍ਰਾਮ ਦੇ ਉੱਤੇ ਜਿੰਦੀ ਸਭ ਤੋਂ ਚੰਗੀ ਮਹਿੰਦੀ ਲੱਗੀ ਹੈਗੀ ਨਾ। ਚਲੋ ਆਈ ਦਿਹਾੜੀ ਆਫਰ ਹੁੰਦੀ, ਆਪਾਂ ਜਿਹੜੇ ਨਾ ਇੰਸਟਾ ਦੇ ਉੱਤੇ ਸਟੋਰੀ ਰੀਪੋਸਟ ਕਰਾਂਗੇ ਅਗਰ ਆਪਾਂ ਨੂੰ ਮੈਂਸ਼ਨ ਕੀਤਾ ਹੋਇਆ ਤੇ, ਠੀਕ ਹੈ। ਇੰਸਟਾਗ੍ਰਾਮ ਆਪਣਾ ਸੇਮ ਹੈ ਮਿਨੀ ਫੈਮਿਲੀ 002। ਬੇਬੇ ਕੀ ਕਰੀ ਜਾਨੀ ਹੈ? ਇਹਨੂੰ ਰਿਪੇਅਰਾਂ ਤੋਂ ਐਂ ਜੀ ਹੁਣ ਕੀ ਇਹਨਾਂ ਨੂੰ ਕਿਉਂ ਖਿੱਚੀ ਜਾਂਦੇ? ਇਹਨਾਂ ਨੂੰ ਫਰੋਲਾ ਨਾ ਵੀ ਕਿਹੜੇ ਗਿੱਲੇ ਆ ਕਿਹੜੇ ਸੁੱਕੇ, ਤੂੰ ਤਾਂ ਪੜਾਰਾ ਬੰਨ ਕੇ ਇੱਥੇ ਸੱਟ ਦਿੱਤਾ ਵਾ ਲਿਆ ਕੇ। ਤੇ ਯਾਰ ਪੇਰਿਆਂ ਤੋਂ ਸਵੇਰੇ ਈਦ ਹੈ, ਅੱਜ ਚਾਂਦ ਰਾਤ ਹੈ, ਇੰਨਾ ਖੁਸ਼ੀ ਦਾ ਦਿਨ ਹੈ। ਤੇ ਮੇਰੀ ਗੱਲ ਸੁਣੇ ਨਾ। ਹਾਂਜੀ ਤੂੰ ਮੈਨੂੰ ਨਾਨਸੀਆ ਤਾਂ ਕਰ, ਮੈਂ ਜੋ ਕਰਦੀ ਕਰਾਂ ਤੇ ਮੈਨੂੰ ਜਾ ਹੁਣ ਝੱਟ ਮੁੰਡੇ ਬਾਹਰ ਫਿਰਦੇ ਨੇ, ਤੂੰ ਜਾ ਕੇ ਫੇਰ ਪੂਰਾ ਅੰਦਰ ਵੜਿਆ ਰਹਿਣਾ। ਉਹ ਯਾਰ ਮੈਂ ਥੋੜਾ ਜਿਹਾ ਕੰਮ ਕਰਨਾ ਮਾਂ ਜੀ, ਮੇਰਾ ਅੱਜ ਟਾਈਮ ਨਹੀਂ ਹੈ ਬਾਹਰ ਜਾਣ ਦਾ। ਅੱਜ ਵੀ ਕੰਮ ਕਰਨਾ? ਅੱਜ ਕੀ ਕੰਮ ਕਰਨਾ ਵਾ ਤੂੰ? ਅੱਜ ਉਹ ਬਸ ਜਿਹੜਾ ਕੰਮ ਕਰਨਾ ਉਹੀ ਕੰਮ ਕਰਨਾ ਯਾਰ। ਅਜੇ ਪ੍ਰੋਜੈਕਟ ਥੋੜਾ ਰਹਿੰਦਾ ਤੇ ਮੈਂ ਬਸ ਉਹ ਕਰਦਾ ਪਿਆ। ਝੱਟ ਬਾਹਰ ਫਿਰ ਪੂਰਾ ਵਾਲ ਆਪਦੇ ਆਪ ਨੂੰ। ਬਾਹਰ ਮੈਂ ਫਿਰ ਕੇ ਕੀ ਕਰਨਾ? ਕੀ ਕੰਮ ਹੈ ਮੇਰਾ ਬਾਹਰ ਜਿਨ੍ਹਾਂ ਨੇ ਫਿਰਨਾ ਉਹ ਫਿਰਦੇ ਪਏ ਨੇ, ਆਪਾਂ ਕੀ ਫਜ਼ੂਲ ਹੀ ਬਾਹਰ ਫਿਰੀ ਜਾਣਾ। ਈਦ ਦਾ ਸਵੇਰੇ ਚਾਂਦ ਰਾਤ ਤੇ ਅੱਜ ਮੁੰਡੇ ਖੁੰਡੇ ਹੁੰਦੇ, ਇੱਕ ਦੂਸਰੇ ਨਾਲ ਹੱਸਦੇ ਖੇਡਦੇ, ਬਾਹਰ ਕੁਲਫੀਆਂ ਛੱਲੀਆਂ ਖਾਂਦੇ, ਤੇ ਤੂੰ ਅੰਦਰ ਮੈਂ ਨਹੀਂ ਕੁਲਫੀਆਂ ਕਾਲਫੀਆਂ ਖਾਣਾ। ਜਿੰਨਾ ਈਦ ਉਹਨਾਂ ਦੀ ਈਦ ਵੀ, ਸਾਡੀ ਕਾਹਦੀ ਈਦ ਹੈ ਵੀ ਸੱਚੀ, ਬਸ ਈਦ ਮਨਾ ਲਾਂਗੇ ਬਸ, ਠੀਕ ਹੈ। ਕੌਣ ਹੈ ਕਿੰਨਾ ਦੀ ਈਦ? ਤੈਨੂੰ ਕਿਹ ਸ਼ਾਇਦ ਲੱਗੀ ਹੋਈ ਹੈ ਵੀ ਤੂੰ ਈਦ ਦੀ ਤੇਰੀ? ਮੈਨੂੰ ਕਾਹਦੀ ਲੱਗਣੀ? ਮੈਨੂੰ ਕਿਸੇ ਦੀ ਨਹੀਂ, ਮੈਂ ਬਸ ਖੁਸ਼ ਹਾਂ, ਹੱਸਦਾ ਖੇਡਦਾ ਪਿਆ। ਮੈਨੂੰ ਇੱਕ ਗੱਲ ਤਾਂ ਅੱਜ ਈਦ ਆ ਚਲੋ ਮੈਨੂੰ ਇੱਕ ਗੱਲ ਦੱਸ, ਅੱਗੇ ਤੈਨੂੰ ਦੱਸਦਾ ਵੀ ਇਹ ਤੇਰੇ ਢਿੱਡ 'ਚ ਕੋਈ ਕੁੰਡੀ ਹੈਗੀ, ਕੋਈ ਹੈ ਜਿਹਨੇ ਤੈਨੂੰ ਈਦ ਦਾ ਨਹੀਂ ਕੋਈ ਗਿਫਟ ਘੱਲਿਆ ਜਾਂ ਤੈਨੂੰ ਦੁਆ ਸਲਾਮ ਨਹੀਂ ਘੱਲੀ ਈਦ ਦੀ? ਅੱਗੇ ਮੈਨੂੰ ਕੋਈ ਈਦ ਦਾ ਦੁਆ ਸਲਾਮ ਘੱਲਦੀ ਹੁੰਦੀ ਵੀ ਜਿਹੜਾ ਮੈਨੂੰ ਹੁਣ ਨਹੀਂ ਘੱਲੀ, ਐ ਵੀ ਮੈਨੂੰ ਈਦ ਹੋ ਸਕਦਾ ਵਾ, ਮੈਨੂੰ ਨਾ ਪਤਾ ਹੋਵੇ। ਅਸਤਗਫੁਰullah। ਨਹੀਂ ਮੈਂ ਤੁਹਾਨੂੰ ਐਵੇਂ ਤਾਂ ਲੱਗਦਾ ਵੀ ਮੈਂ ਕਿਸੇ ਨਾਲ ਘੁੰਡੀਆਂ ਪਾ ਕੇ ਫਿਰਦਾ ਸੀ। ਕਹਿੰਦੇ ਵੀ ਦੱਸ ਕਿਸੇ ਨੇ ਘੁੰਡੀ ਤੇ ਨਹੀਂ ਪਾਈ ਵੀ ਜਿਹੜਾ ਘੁੰਡੀ ਵਾਲੇ ਨੇ ਜਿਹੜਾ ਸਿਆਣੇ ਆਂਦੇ ਆ ਮਾਂ ਸਹੇਲੀ ਹੁੰਦੀ ਆ, ਪਿਓ ਬੇਲੀ ਹੁੰਦਾ ਵਾ। ਹਾਂਜੀ ਠੀਕ ਆ। ਤੇ ਮਾਂ ਪਿਓ ਨੂੰ ਦੱਸਣਾ ਚਾਹੀਦਾ ਵੀ ਮਾਂ ਪਿਓ ਨੂੰ ਵੀ ਸਾਡੇ ਵਿੱਚ ਕੁਝ ਹੈ ਜਿਹੜਾ। ਮੇਰੇ ਵਿੱਚ ਕੁਝ ਨਹੀਂ ਹੈ, ਬਸ ਮੈਂ ਕੰਮ ਕਰਨ ਡਿਆ, ਠੀਕ ਹੈ। ਤੇ ਬਸ ਕੰਮ ਹੀ ਕਰਨਾ। ਓਏ ਜਦੋਂ ਵੀ ਕਿਹੜਾ ਕੰਮ
ਉਹ ਈਦ ਆਪਣੀ ਈਦ ਨਾਲ ਗੋਰਿਆਂ ਨੂੰ ਤੇ ਨਹੀਂ ਈਦ ਨਾਲ ਨਾ ਹੁਣ ਆਪਣੇ ਕਲਾਇੰਟ ਗੋਰਿਆਂ ਨੂੰ ਤੇ ਈਦ ਨਾਲ ਨਹੀਂ ਠੀਕ ਹੈ ਨਾ ਉਹਨਾਂ ਦੀ ਛੁੱਟੀ ਨਾ ਉਹਨਾਂ ਨੂੰ ਈਦ ਨਾਲ ਕੋਈ ਸਰਕਾਰ ਉਹਨਾਂ ਨੂੰ ਤੇ ਕੰਮ ਤੇ ਈਦ ਸਵੇਰੇ ਆ ਨਾ ਉਹ ਕਹਿੰਦੇ ਪੁੱਤਰ ਕੰਮ ਤੇ ਪਹਿਲੇ ਫੋਕਸ ਕਰੋ ਤੇ ਹੁਣ ਕੰਮ ਪਹਿਲੇ ਆ ਸਵੇਰ ਦਾ ਤਾਂ ਜੁੜਿਆ ਹੋਇਆ ਇਹਨੂੰ ਮੋਬਾਈਲ ਦੇ ਤੇ ਟੀਵੀ ਕਰਨਾ ਉਹ ਤਰ੍ਹਾਂ ਮੁੱਕਾ ਹੀ ਨਹੀਂਗਾ ਰੋਜ਼ਾ ਕਰਕੇ ਕਿਵੇਂ ਅਵਤਾਰ ਕਰ ਲੈਣਾ ਸਾਰੀ ਦਿਨ ਮੇਰਾ ਤਾਂ ਸਿਰ ਪੀੜ ਹੋਣ ਲੱਗਾ ਝੱਟ ਤੇ ਰੋਜ਼ੇ ਮੁੱਕ ਗਏ ਨੇ ਨਾ ਹੁਣ ਰੋਜ਼ੇ ਮੁੱਕ ਗਏ ਨੇ ਕਿਉਂ ਤੰਗ ਹੋੜੇ ਲੈ ਵੀ ਹੁਣ ਮੇਰਾ ਨਹੀਂ ਬਾਹਰ ਜਾਣ ਦੀ ਰੂਹ ਤੇ ਮੈਂ ਬਾਹਰ ਜਾ ਕੇ ਮੈਂ ਫਜ਼ੂਲ ਮੈਂ ਕੀ ਕਰਾਂ ਠੀਕ ਹੈ ਬਸ ਠੀਕ ਹੈ ਜਿਹੜੇ ਫਿਰਦੇ ਨੇ ਹੁਣ ਸਾਡੀਆਂ ਕਾਹਦੀਆਂ ਇੱਦਾਂ ਹੁੰਦੀਆਂ ਸੀ ਬਸ ਜਦੋਂ ਲੰਘੀਆਂ ਇੱਦਾਂ ਵਾਲਿਆਂ ਦੇ ਨਾਲ ਹੁੰਦੀਆਂ ਸੀ ਹੁਣ ਇੱਦਾਂ ਵਾਲੇ ਨਹੀਂ ਰਹੇ ਤੇ ਹੁਣ ਸਾਡੀਆਂ ਕਾਹਦੀਆਂ ਬੱਚਾ ਤੈਨੂੰ ਕਮਲਿਆ ਤੂੰ ਫੇਰ ਕਿਉਂ ਨਹੀਂ ਸਮਝਦਾ ਇੱਕ ਗੱਲ ਸੋਚਿਆ ਕਰ ਕਿ ਆਪਾਂ ਰਾਈ ਹੁੰਨੇ ਆ ਹਾਂਜੀ ਤੇ ਰਾਈਆਂ ਦੀ ਜਿਹੜੀ ਹੈ ਨਾ ਸਪੈਸ਼ਲ ਈਦ 40 ਸਾਲਾਂ ਚ ਹੁੰਦੀ ਹੈ ਹਾਂ ਤੇ ਜਦੋਂ 40 ਸਾਲਾਂ ਦੇ ਹੋਵਾਂਗੇ ਉਦੋਂ ਅਸੀਂ ਵੀ ਚਾਂਦ ਰਾਤਾਂ ਮਨਾਵਾਂਗੇ ਹੈ ਅਸੀਂ ਵੀ ਜਾਵਾਂਗੇ ਮਹਿੰਦੀਆਂ ਲਵਾਉਣ ਵਾਸਤੇ ਅਸੀਂ ਵੀ ਵੇਟਿੰਗ ਲਿਸਟ ਜ਼ਿੰਦਗੀ ਸ਼ੁਰੂ ਹੀ 40 ਸਾਲ ਤੋਂ ਹੁੰਦੀ ਇਨਸਾਨ ਦੀ ਪਹਿਲਾਂ ਤਾਂ ਬਾਲ ਬੱਚਿਆਂ ਦਾ ਹੁੰਦਾ 40 ਸਾਲ ਤੇ ਕਬਰ ਨੂੰ ਰਵਾਨਗੀ ਸ਼ੁਰੂ ਹੁੰਦੀ ਨਾ ਮੇਰੀ ਹੁਣ ਕਬਰ ਨੂੰ ਰਵਾਨਗੀ ਹੋ ਗਈ ਅਸਤਾਗਫਿਰullah ਕੰਮ ਨੇੜੇ ਲੱਗਿਆ ਹੀ ਪਿਆ ਮੰਨਣਾ ਜਾਂ ਨਾ ਮੰਨਣਾ ਇਹ ਗੱਲ ਇਹ ਹੈਗੀ ਵੀ ਹੁਣ ਅਸਰ ਹੋਈ ਹੈ ਸ਼ਾਮ ਦਾ ਜੇ ਟਾਈਮ ਪਿਆ ਨਾ ਅਸਰ ਤੋਂ ਬਾਅਦ ਮਗਰ ਵਿੱਚ ਟਾਈਮ ਨਹੀਂ ਲੱਗਦਾ ਜ਼ੋਰ ਦੇਖੋ ਫਜਰ ਤੋਂ ਜ਼ੋਰ ਦਾ ਵਕਫਾ ਲੰਮਾ ਫਜਰ ਤੋਂ ਜ਼ੋਰ ਮਤਲਬ ਆ ਜਵਾਨੀ ਠੀਕ ਹੈ ਹੁਣ ਜ਼ੋਰ ਤੋਂ ਅਸਰ ਫਿਰ ਵੀ ਆ ਉਹ ਮਤਲਬ ਜ਼ੋਰ ਤੋਂ ਅਸਰ 25 ਸਾਲ ਤੋਂ 40 ਸਾਲ ਆ ਜਦੋਂ ਅਸਰ ਹੁੰਦੀ ਜਾਂਦੀ ਨਾ ਮਗਰ ਇੰਜ ਹੁੰਦੀ ਅਸਰ ਤੋਂ ਬਾਅਦ ਇੰਜ ਹੁੰਦੀ ਮਗਰ ਜਿਹੜੀ ਅਸਰ ਹੈ ਨਾ ਮਗਰਬ ਤਾਈਂ ਬੜਾ ਨੂੰ ਰਿੰਡਣਾ ਪੈਂਦਾ ਲੇਕਿਨ ਮਗਰਬ ਤੋਂ ਬਾਅਦ ਇਸ਼ਾ 'ਚ ਫੇਰ ਟਾਈਮ ਆ ਜਾਂਦਾ ਲੇਕਿਨ ਅਸਰ ਤੋਂ ਮਗਰਬ ਨੇੜੇ ਆ ਮਗਰਬ ਤੱਕ ਵਾਮ ਟੁਰ ਜਾਂਦੀ ਬਹੁਤੀ ਪਹੁੰਚਦਾ ਹੀ ਨਹੀਂਗਾ ਮਗਰਬ ਤੱਕ ਜਿਹੜਾ ਮਗਰਬ ਪੜ ਲਵੇ ਨਾ ਉਹ ਇਸ਼ਾ ਤੱਕ ਪਹੁੰਚ ਜਾਂਦਾ ਠੀਕ ਹੈ ਪਰ ਜਿਹੜਾ ਮਗਰਬ ਤੱਕ ਔਖੇ ਹੀ ਪਹੁੰਚਦੇ ਨੇ ਅਸਰ ਤੋਂ ਪਹਿਲੇ ਹੀ ਰਹਿ ਜਾਂਦੇ ਨੇ ਨਾ ਬਈ ਆਪਾਂ ਤਾਂ ਅੱਲਾ ਮੀਆਂ ਕੋਲੋਂ ਦੁਆ ਮੰਗਨੇ ਈਦ ਦਾ ਦਿਨ ਅੱਲਾ ਮੀਆਂ ਮੇਰੀ ਸਨ 70 ਸਾਲ ਉਮਰ ਹੋਵੇ ਜਦੋਂ ਮੈਂ ਮਰਾਂ ਆਮੀਨ ਅੱਲਾ ਮਰਨ ਦੀ ਦੁਆ ਜਗਾ ਵੀ ਮੰਗਣੀ ਵੀ ਅੱਲਾ ਕੋਲ ਉਮਰ ਮੰਗੋ ਯਾ ਅੱਲਾ ਮੇਰੀ ਲੰਬੀ ਦਰਾਜ਼ ਉਮਰ ਕਰ ਠੀਕ ਹੈ ਜਿੰਨੀ ਵੀ ਮੇਰੀ ਉਮਰ ਹੋਵੇ ਮੇਰੀ ਸਿਹਤ ਤੰਦਰੁਸਤੀ ਵਾਲੀ ਉਮਰ ਹੋਵੇ ਅੱਲਾ ਪਾਕ ਸਾਰਿਆਂ ਦੀ ਮਾਵਾਂ ਨੂੰ ਸਿਹਤ ਤੰਦਰੁਸਤੀ ਵਾਲੀ ਲੰਮੀ ਉਮਰ ਦੇਵੇ ਦਰਾਜ਼ ਨਾ ਮੰਗੋ ਤੰਦਰੁਸਤੀ ਮੰਗੋ ਤੇ ਸਿਹਤ ਤੰਦਰੁਸਤੀ ਵਾਲੀ ਉਮਰ ਨਾ ਇਹ ਤੇ ਨਾ 70 ਸਾਲ ਦੇ ਮੈਨੂੰ ਹੈ 70 ਚ ਵਹੀ ਇੰਜ ਚੰਗੀ ਭਲੀ ਹੋਵੇ ਤੇ ਫਿਰ ਤੂੰ ਕਹਿੰਦਾ ਮੈਂ 10 ਸਾਲ ਹੋਰ ਜੀਣਾ ਅਜੇ ਇੰਜ ਥੋੜੀ ਨਾ ਇੰਜ ਕਹੀਦਾ ਹੈ ਕਿ ਯਾ ਅੱਲਾ ਮੈਨੂੰ ਜਿੰਨੀ ਵੀ ਉਮਰ ਦੇਣੀ ਹੈ ਉਨੀ ਉਮਰ ਦਿਓ ਸਿਹਤ ਤੰਦਰੁਸਤੀ ਆ ਇਸ ਤਰ੍ਹਾਂ ਹੁਣ 70 ਸਾਲ ਜਾਦੀ ਤਾਂ ਨਹੀਂ ਕਿ ਪੁੱਤਰ ਛੋਤਰ ਤਾਂ ਆਪਣਾ ਕਢਾ ਹੀ ਲਵੇ ਹਾਏ ਹੁਣ ਪੋਤਰੇ ਛੋਤਰੇ ਵੀ ਤੁਸੀਂ 40 ਸਾਲਾਂ ਤੇ ਸੋਚਿਆ ਹੋਇਆ ਹੈ ਤੇ ਪੋਤਰੇ ਛੋਤਰੇ ਤੇ ਫਿਰ ਔਖੇ ਹੀ ਕੰਮ ਨੇ ਮੈਨੂੰ 40 ਸਾਲਾਂ ਤੋਂ ਫਿਰ ਮੈਂ 17 ਦੀ ਹੋਵਾਂਗੀ ਪੁੱਤਰ ਤਾਂ ਕਢਾਵਾਂਗੀ ਨਾ ਹਾਂ ਤੇ ਲੋ ਜੀ ਤੁਸੀਂ ਆਪਦੇ ਧੀਆਂ ਪੁੱਤਰਾਂ ਨੂੰ ਚਾਂਦ ਮੁਬਾਰਕ ਤੇ ਵਿਸ਼ ਕੀਤਾ ਨਹੀਂ ਕੀ ਕੀਤਾ ਪਹਿਲੇ ਕਰ ਲਿਆ ਸਦਕੇ ਜਾਵਾਂ ਸਦਕੇ ਥੀਵਾਂ ਧੀਆਂ ਤੇ ਪੁੱਤਰਾਂ ਤੋਂ ਧੀਆਂ ਤੇ ਪੋਤਰਾਂ ਤੋਂ ਅੱਜ ਚਾਂਦ ਰਾਤ ਤੇ ਸਵੇਰੇ ਈਦ ਹੈ ਤਾਂ ਪਾਨੂੰ ਬਹੁਤੀ ਮੁਬਾਰਕ ਹੋਵੇ ਹਾਂ ਜੀ ਲੋ ਜੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਨਾ ਸਾਡੇ ਵੱਲੋਂ ਅਗੇਨ ਬਹੁਤ ਮੁਬਾਰਕ ਹੋਵੇ ਸਾਰੀ ਮਿਨੀ ਫੈਮਿਲੀ ਨੂੰ ਤੁਹਾਡੇ ਪਿਆਰ ਦਾ ਮੁਹੱਬਤਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਠੀਕ ਹੈ ਤੇ ਕਮੈਂਟ ਸ਼ੁਕਰ ਅਲਹਮਦੁਲਿਲਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਸਾਨੂੰ ਜਿਹੜਾ ਨਾ ਈਦ ਵਿਸ਼ ਕਰਦੇ ਕਰੋ ਤੁਸੀਂ ਕਮੈਂਟ ਕਰਾਂਗੇ ਕਿ ਤੁਹਾਡੇ ਪੋਟੇ ਦੁਖਦੇ ਨੇ ਕਮੈਂਟ ਨਹੀਂ ਕਰਦੇ ਤੁਸੀਂ ਹੈ ਗੁੱਸਾ ਨਹੀਂ ਕਰਨਾ ਗੱਲ ਦਾ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਇੱਥੇ ਕਰਦੇ ਆਪਾਂ ਅੱਜ ਦਾ ਮਿਨੀ ਜਿਹਾ ਵਲੌਗ ਐਂਡ ਮਿਨੀ ਫੈਮਿਲੀ ਦਾ ਮਿਨੀ ਵਲੌਗ ਕਰਦੇ ਆਪਾਂ ਐਂਡ ਠੀਕ ਹੈ ਤੇ ਕੱਲ ਮਿਲਦੇ ਆ ਈਦ ਵਾਲੇ ਦਿਨ ਇੱਕ ਨਵੇਂ ਵਲੌਗ ਦੇ ਨਾਲ ਈਦ ਵਾਲੇ ਦਿਨ ਠੀਕ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਬੇਬੇ ਦੀ ਆ ਈਦ ਸਵੇਰ ਮਿਲਦੇ ਆਪਾਂ ਇੱਕ ਨਵੇਂ ਵਲੌਗ ਦੇ ਨਾਲ ਠੀਕ ਹੈ ਤੇ ਨਵੇਂ ਦਿਨ ਦੇ ਨਾਲ ਨਵੇਂ ਵਲੌਗ ਦੇ ਨਾਲ ਤੇ ਬੇਬੇ ਦੀ ਈਦ ਹੋ ਗਈ ਸ਼ੁਰੂ ਬੇਬੇ ਈਦ ਦੀਆਂ ਕਰਨ ਲੱਗੀ ਤਿਆਰੀਆਂ ਤੇ ਅੱਲਾ ਦੇ ਵਾਲੇ ਟਾਟਾ ਬਾਏ ਬਾਏ ਲਵ ਯੂ ਬਾਏ ਬਾਏ